ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਅਗਸਤ 2015 19 ਸਾਵਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਇਹ ਵੀਕਐਂਡ ਕਾਫੀ ਹੈਕਟਿਕ ਸੀ, ਕਾਫੀ ਰੁਝੇਵਿਆਂ ਭਰਿਆ ਸੀ। 3 ਮੁੱਖ ਪ੍ਰੋਗਰਾਮ ਇਸ ਵੀਕਐਂਡ ਦੇ ਦੌਰਾਨ ਸਨ ਜੀ। ਮੈਰੀਲੈਂਡ ਸਟੇਟ 'ਚ ਇੱਕ ਨੌਜਵਾਨ ਗੁਰਦੀਪ ਸਿੰਘ ਨੇ ਅੱਜ ਤੋਂ ਲਗਭਗ 20 ਸਾਲ ਪਹਿਲਾਂ ਉਹਨਾਂ ਨੇ ਇੱਕ ਕੈਂਪ ਸ਼ੁਰੂ ਕੀਤਾ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਫॉर ਸਿੱਖ ਸਟੱਡੀਜ਼ ਦੇ ਨਾਂ ਥੱਲੇ ਜੀ। ਔਰ ਉਸ ਦੀ 20ਵੀਂ ਐਨੀਵਰਸਰੀ ਸੀ। ਮੈਂ ਲਗਭਗ ਪਿਛਲੇ ਕਈ ਸਾਲਾਂ ਤੋਂ ਜਿਹੜਾ ਉਸ ਕੈਂਪ ਦੇ ਵਿੱਚ ਇੱਕ ਦਿਨ ਜ਼ਰੂਰ ਗੁਜ਼ਾਰਿਆ ਜਾਂ ਇੱਕ ਲੈਕਚਰ ਜ਼ਰੂਰ ਰਿਹਾ। ਸੋ ਇਸ ਵਾਰ ਵੀ ਜਿੱਥੇ ਉਹਨਾਂ ਨੇ ਲੈਕਚਰ ਰੱਖਿਆ ਹੋਇਆ ਸੀ ਉੱਥੇ ਉਹਨਾਂ ਨੇ ਜਿਹੜਾ ਇਸ ਆਪਣੀ 20ਵੀਂ ਐਨੀਵਰਸਰੀ ਦੇ ਮੌਕੇ ਸਾਨੂੰ ਆਨਰ ਵੀ ਕੀਤਾ। ਔਰ ਹਮੇਸ਼ਾ ਹੀ ਪਿਛਲੇ ਲਗਭਗ 20-22 ਸਾਲ ਤੋਂ ਰਾਦਰ 25 ਸਾਲ ਤੋਂ ਹੀ ਜਦੋਂ ਤੋਂ ਮੈਂ ਪੰਥਕ ਐਕਟੀਵਿਟੀਜ਼ 'ਚ ਇੱਥੇ ਆਪਣੇ ਆਪ ਨੂੰ ਸਮਰਪਣ ਕੀਤਾ, ਮੇਰੇ ਲਈ ਇਹ ਪਹਿਲ ਹੁੰਦੀ ਹੈ ਕਿ ਸਮਰ ਮੰਥਸ ਦੇ ਵਿੱਚ ਯੂਥ ਕੈਂਪਸ ਜਿੱਥੇ ਵੀ ਲੱਗਣ ਔਰ ਉਹਨਾਂ 'ਚ, ਕਿਉਂਕਿ ਹੁਣ ਟੀਵੀ 84 ਦੇ ਹਵਾਲੇ ਨਾਲ ਤਾਂ ਕਾਫੀ ਰੁਝੇਵਿਆਂ ਭਰਿਆ ਸਕੈਜੂਲ ਹੁੰਦਾ ਹੈ, ਮੈਂ ਇੱਕ ਦਿਨ ਤੋਂ ਜ਼ਿਆਦਾ ਤਾਂ ਨਹੀਂ ਦੇ ਸਕਦਾ ਹੁੰਦਾ ਜੀ। ਪਰ ਇੱਕ ਵਕਤ ਸੀ ਕਿ ਮੈਂ ਈਵਨ 4 ਦਿਨ 5 ਦਿਨ ਵੀ ਖਾਸ ਕੈਂਪਾਂ 'ਚ ਗੁਜ਼ਾਰਦਾ ਸੀ, ਕਿਉਂਕਿ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਕਿ ਅਲਟੀਮੇਟਲੀ ਸਾਡੇ ਸਟੈਂਡਰਡ ਬੇਅਰਰ ਨੇ, ਝੰਡਾ ਬਰਦਾਰ ਨੇ, ਉਹਨਾਂ ਤੱਕ ਜਿੱਥੇ ਸਿੱਖੀ ਦੀ ਗੱਲ ਜਿਹੜੇ ਕਿ ਹਰ ਕੈਂਪ ਵਾਲੇ ਬੜੇ ਸੁਚੱਜੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਐਕਸਪੋਜ਼ਰ ਦਿੰਦੇ ਨੇ, ਉੱਥੇ ਮੀਰੀ ਪੀਰੀ ਦੇ ਕਾਨਸੈਪਟ ਵਾਲੇ ਇਸ ਮਹਾਨ ਸਿੱਖ ਧਰਮ 'ਚ ਮੀਰੀ ਦਾ ਕਾਨਸੈਪਟ ਔਰ ਸਾਡੀ ਜਿਹੜੀ ਹੈ ਬੜੀ ਫਖਰਯੋਗ ਹਿਸਟਰੀ ਬੀਤੇ ਸਮੇਂ ਦੀ ਵੀ ਔਰ ਅੱਜ ਦੀ ਵੀ ਜੀ, ਔਰ ਕੌਮ ਦੇ ਸਾਹਮਣੇ ਚੈਲੰਜ ਅੱਜ ਦੇ ਸਮੇਂ 'ਚ। ਔਰ ਮੈਨੂੰ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ ਜਾਂ ਇੰਡੀਵਿਜੂਅਲਸ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਵੱਲ ਦੇਖਦੇ ਹਾਂ ਕਿ ਬਹੁਤ ਸਾਰੇ ਉਹ ਚਿਹਰੇ ਨੇ ਜਿਨ੍ਹਾਂ ਨੂੰ ਮੈਂ 1990 ਦੇ ਵਿੱਚ ਜਾਂ ਉਸ ਤੋਂ ਬਾਅਦ ਕੈਂਪਾਂ ਦੇ ਵਿੱਚ ਦੇਖਿਆ, ਮਿਲਿਆ, ਕਿਵੇਂ ਇਹ ਇਨਸਪਾਇਰ ਹੋਏ ਕੁੱਲ ਮਿਲਾ ਕੇ ਜਿਹੜੀ ਸਾਡੀ ਫਰੀडम ਮੂਵਮੈਂਟ ਹੈ ਉਹਦੇ ਤੋਂ ਜੀ। ਸੋ ਇੱਕ ਲੈਕਚਰ ਉੱਥੇ ਸੀ। ਦੂਸਰਾ ਇੱਕ ਸਮਾਗਮ ਜਿਹੜਾ ਸੈਚਰਡੇ ਆਫਟਰਨੂਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ 'ਚ, ਜਿਹੜੇ ਕਿ ਬੇਸ਼ੱਕ ਉਹਨਾਂ ਨੇ ਪਰਸਨਲੀ ਭਾਈ ਗੁਰਦਰਸ਼ਨ ਸਿੰਘ ਜਿਹੜੇ ਕਿ ਉੱਥੇ 20-22 ਸਾਲ ਤੋਂ ਹੀ ਸੇਵਾ ਕਰਦੇ ਨੇ, ਉਹਨਾਂ ਦੇ ਬੱਚੀ ਦੀ ਹਾਇਰ ਐਜੂਕੇਸ਼ਨ ਦੇ ਲਈ ਉਹ ਯੂਨੀਵਰਸਿਟੀ 'ਚ ਗਈ ਹੈ ਔਰ ਬੱਚੇ ਦੀ ਦਸਤਾਰਬੰਦੀ ਸੀ। ਪਰ ਉਹ ਇੰਨੇ ਹਰਮਨ ਪਿਆਰੇ ਨੇ ਸਾਰੇ ਉਸ ਇਲਾਕੇ ਦੇ ਵਿੱਚ, ਨਹੀਂ ਦੂਰ ਦੁਰਾਡੇ ਤੱਕ, ਕਿ ਬਹੁਤ ਵੱਡਾ ਇਕੱਠ ਸੀ, 500 ਤੋਂ ਜ਼ਿਆਦਾ ਸਿੱਖ ਸੰਗਤ ਔਰ ਨੁਮਾਇੰਦਾ ਇਕੱਠ ਜੀ। ਔਰ ਇਸ ਕਿਸਮ ਦੇ ਮੌਕੇ ਵੀ ਇੰਪੋਰਟੈਂਟ ਹੁੰਦੇ ਨੇ। ਹਾਲਾਂ ਉਹਨਾਂ ਨੇ 2-3 ਮਹੀਨੇ ਪਹਿਲਾਂ ਰੱਖਣ ਤੋਂ ਪਹਿਲਾਂ ਮੈਨੂੰ ਕਿਹਾ ਜੀ ਇਹ ਤਰੀਕ ਮਾਰਕ ਕਰ ਲਓ, ਤੁਸੀਂ ਹੋਰ ਕਿਤੇ ਨਹੀਂ ਜਾਣਾ ਹੈ, ਇੱਥੇ ਹੋਣਾ ਹੈ। ਤੇ ਮੇਰੇ ਲਈ ਵੀ ਇਹ ਅਹਿਮੀਅਤ ਵਾਲੀ ਗੱਲ ਹੁੰਦੀ ਹੈ, ਖਾਸ ਤੌਰ ਤੇ ਜਦੋਂ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵੱਲ ਦੇਖਦੇ ਹਾਂ ਔਰ ਉੱਥੇ ਦੀਵਾਨ ਜਿੱਥੇ ਕਿ ਉਹਨਾਂ ਨੇ ਸਿਰਫ ਮੈਨੂੰ ਹੀ ਆਨਰ ਦਿੱਤਾ ਹੈ ਸੰਗਤ ਨੂੰ ਐਡਰੈਸ ਕਰਨ ਦਾ, ਉੱਥੇ ਵੀ ਮੈਂ ਇਹ ਗੱਲ ਕਹੀ ਕਿ ਜੇ ਅਸੀਂ ਅੱਜ ਕੌਮ ਕਿੱਥੇ ਖੜੀ ਹੈ ਔਰ ਸਾਡੇ ਸਾਹਮਣੇ ਰਸਤਾ ਕੀ ਹੈ ਅੱਗੇ, ਤੇ ਫਿਰ ਸਾਡੇ ਲਈ ਯਹੂਦੀਆਂ ਨੇ ਕਿਵੇਂ 2-2.5 ਹਜ਼ਾਰ ਸਾਲ ਸਰਵਾਈਵ ਕੀਤਾ, ਕਿਵੇਂ ਉਹ ਥਾਂ ਥਾਈਂ ਭਾਵੇਂ ਕਦੇ ਭਟਕਦੇ ਫਿਰਦੇ ਸੀ, ਫਿਰ ਭਾਵੇਂ ਉਹਨਾਂ ਕੋਲ ਆਰਥਿਕ ਤੌਰ ਦੇ ਉੱਤੇ ਥੋੜ੍ਹੀ ਤਾਕਤ ਆਈ ਵੀ, ਪਰ ਸਮਾਜ ਦੇ ਵਿੱਚ ਉਹ ਨਕਾਰੇ ਹੋਏ ਸੀ। ਸੋ 2 ਗੱਲਾਂ ਉਹਨਾਂ ਨੇ ਕਦੇ ਨਹੀਂ ਛੱਡੀਆਂ। ਇੱਕ ਤਾਂ ਉਹਨਾਂ ਨੇ ਇਹ ਕਨਕਲੂਡ ਕਰ ਲਿਆ ਕਿ ਜੇ ਬਾਕੀ ਸਮਾਜ ਦੇ ਵਿੱਚ ਤੁਸੀਂ ਆਪਣੀ ਥਾਂ ਬਣਾਉਣੀ ਹੈ ਤੇ ਐਜੂਕੇਸ਼ਨ ਜਿਹੜੀ ਵਿੱਦਿਆ ਹੈ ਉਹ ਸਭ ਤੋਂ ਅਹਿਮ ਹੈ। ਇਸ ਲਈ ਅੱਜ ਜਦੋਂ ਅਸੀਂ ਦੁਨੀਆ 'ਚ ਨੋਬਲ ਪ੍ਰਾਈਜ਼ ਵਿਨਰ ਹੋਣ, ਸਾਇੰਟਿਸਟ ਹੋਣ, ਕਿਸੇ ਵੀ ਫੀਲਡ ਦੀ ਲਿਟਰਰੀ ਫਿਗਰ ਹੋਏ, ਐਂਟਰਟੇਨਮੈਂਟ ਇੰਡਸਟਰੀ ਹੋਏ, ਕਿਤੇ ਦੇਖੋ ਤੁਸੀਂ ਦੇਖੋਗੇ ਕਿ ਯਹੂਦੀ ਸਭ ਤੋਂ ਉੱਪਰ ਹੁੰਦੇ ਨੇ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਨੇ ਜੀ। ਦੂਸਰੀ ਗੱਲ, ਉਹਨਾਂ ਨੇ ਹਮੇਸ਼ਾ ਹੀ, ਕਿਉਂਕਿ ਬਾਹਰ ਤਾਂ ਉਹਨਾਂ ਦੀ ਕੋਈ ਮਾਨਤਾ ਨਹੀਂ ਸੀ, ਉਹਨਾਂ ਨੂੰ ਰਾਦਰ ਬੜੀ ਨਫ਼ਰਤ ਦੀਆਂ ਨਿਗਾਹ ਨਾਲ ਦੇਖਿਆ ਜਾਂਦਾ ਸੀ, ਉਹ ਆਪਣੇ ਘਰਾਂ 'ਚ ਆਪਣੀ ਜਿਹੜੀ ਮਾਂ ਬੋਲੀ ਹਿਬਰੀਓ ਉਹ ਬੱਚਿਆਂ ਨੂੰ ਸਿਖਾਉਂਦੇ ਸੀ। ਔਰ ਕਦੇ ਵੀ ਭਾਵੇਂ ਦੁਨੀਆ ਭਰ 'ਚੋਂ ਖਿਲਰ ਗਏ ਐਕਸਾਈਲ ਕਮਿਊਨਿਟੀਜ਼ ਹੋ ਗਈਆਂ
ਜਦੋਂ ਵੀ ਕੋਈ ਯਹੂਦੀ ਜੋੜਾ ਵਿਆਹ ਦੇ ਲਈ ਬੈਠਦਾ ਸੀ, ਵਿਆਹ ਦੀਆਂ ਰਸਮਾਂ ਤੈਅ ਕੀਤੀਆਂ ਜਾਂਦੀਆਂ ਸੀ, ਤੇ ਉਦੋਂ ਹਿਬਰੀਓ ਦੇ ਵਿੱਚ ਉਹ ਇੱਕ ਪ੍ਰਣ ਦੁਹਰਾਉਂਦਾ ਸੀ ਕਿ ਇਹ ਫਲਸਤੀਨ, ਇਹ ਜਰੂਸ਼ਲਮ, ਇਹ ਫਲਾਂ ਦੇ ਦੇਸ਼ ਫਲਸਤੀਨ, ਫੁੱਲਾਂ ਦੇ ਦੇਸ਼ ਫਲਸਤੀਨ, ਮੈਂ ਤੈਨੂੰ ਭੁੱਲਿਆ ਨਹੀਂ ਹੈ। ਸੋ ਭਾਵੇਂ ਉਹਨਾਂ ਦੀਆਂ ਕਈ ਜਨਰੇਸ਼ਨਾਂ, ਜੇ 20 ਸਾਲ ਦੀ ਜਨਰੇਸ਼ਨ ਹੈ ਤੇ ਅਸੀਂ 2500 ਸਾਲ ਦੀ ਗੱਲ ਕਰੀਏ, ਕਿੰਨੀਆਂ ਜਨਰੇਸ਼ਨਾਂ ਉਹਨਾਂ ਨੂੰ ਨਸੀਬ ਨਹੀਂ ਸੀ, ਲੇਕਿਨ ਉਹਨਾਂ ਨੇ ਜਨਰੇਸ਼ਨ ਆਫਟਰ ਜਨਰੇਸ਼ਨ ਔਰ ਜਨਰੇਸ਼ਨ ਟੂ ਜਨਰੇਸ਼ਨ ਇਹ ਮੈਸੇਜ ਪਾਸ ਕੀਤਾ। ਇਸੇ ਤਰ੍ਹਾਂ ਦੋ ਯਹੂਦੀ ਜਦੋਂ ਮਿਲ ਕੇ ਆਪਸ ਵਿਛੜਦੇ ਸਨ ਤੇ ਉਹ ਕਹਿੰਦੇ ਸਨ ਨੈਕਸਟ ਈਅਰ ਇਨ ਜੈਰੂਸ਼ਲਮ, ਜੀ ਅਗਲੇ ਸਾਲ ਅਸੀਂ ਜੈਰੂਸ਼ਲਮ ਮਿਲਾਂਗੇ। ਜਿਵੇਂ ਸਾਡੀ ਅਰਦਾਸ 18ਵੀਂ ਸਦੀ ਦੀ ਜਿਹੜੀ ਅਸੀਂ ਅੱਜ ਵੀ ਦੁਹਰਾਉਂਦੇ ਹਾਂ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਜੀ ਹੁਣ ਇਹ ਸਿਰਫ ਕੋਈ ਧਾਰਮਿਕ ਤੌਰ ਤੇ ਇਸ਼ਨਾਨ ਤੱਕ ਹੀ ਗੱਲ ਮਹਿਦੂਦ ਨਹੀਂ ਹੈ, ਇਹ ਸਾਡੀ ਅੰਮ੍ਰਿਤਸਰ ਜੀ ਦੀ ਆਜ਼ਾਦੀ ਦੀ ਵੀ ਗੱਲ ਹੈ, ਮੀਰੀ ਪੀਰੀ ਦੇ ਕਨਸੈਪਟ ਦੀ ਆਜ਼ਾਦੀ ਦੀ ਗੱਲ ਹੈ, ਔਰ ਉੱਥੇ ਵਿਲ ਔਰ ਰਿਜ਼ੋਲਵ ਵੀ ਹੈ ਕਿ ਉਹ ਵਕਤ ਆ ਸਕਦਾ ਹੈ ਜਿਵੇਂ 18ਵੀਂ ਸਦੀ 'ਚ ਸੀ, ਮੁਗਲਾਂ ਵੇਲੇ, ਅਫਗਾਨਾਂ ਵੇਲੇ ਸਾਡੀ ਉਸ ਮੁਕੱਦਸ ਥਾਂ ਤੇ ਦੁਸ਼ਮਣ ਦਾ ਕਬਜ਼ਾ ਸੀ, ਜਾਂ ਅੱਜ ਜਿਨ੍ਹਾਂ ਨੂੰ ਬਲੈਕ ਲਿਸਟ ਕਰਕੇ 30-30 ਸਾਲਾਂ ਤੋਂ ਹਰਮੰਦਰ ਜੀ ਦੇ ਇਸ਼ਨਾਨ ਤੋਂ ਵਿਰਵਾ ਕੀਤਾ ਹੋਇਆ ਹੈ, ਜਾਂ ਉਸ ਥਾਂ ਤੇ ਇੰਡੀਅਨ ਆਰਮੀ ਜੈਕਬੂਟ ਨੇ ਸਾਡਾ ਸਭ ਕੁਝ ਹੀ ਟੇਕ ਓਵਰ ਕੀਤਾ ਹੋਇਆ। ਸੋ ਅੱਜ ਵੀ ਜਦੋਂ ਅਸੀਂ ਅੰਮ੍ਰਿਤਸਰ ਜੀ ਦਾ ਇਸ਼ਨਾਨ ਪੜ੍ਹਦੇ ਹਾਂ, ਮਤਲਬ ਨੈਕਸਟ ਈਅਰ ਇਨ ਜੈਰੂਸ਼ਲਮ ਦੀ ਭਾਵਨਾ ਹੀ ਹੈ। ਸੋ ਮੈਂ ਸਮਝਦਾ ਔਰ ਮੈਂ ਸੰਗਤ ਨੂੰ ਇਹ ਕਿਹਾ ਕਿ ਭਾਈ ਔਰ ਯਹੂਦੀ ਅੱਜ ਸਾਡੇ ਨਾਲੋਂ ਉਹਨਾਂ ਦੀ ਅੱਧੀ ਆਬਾਦੀ, ਅਸੀਂ ਤਾਂ ਫਿਰ 30 ਮਿਲੀਅਨ ਹੈ, ਉਹ 15 ਮਿਲੀਅਨ, ਲੇਕਿਨ ਉਹਨਾਂ ਨੇ ਇੱਕ ਪਾਸੇ ਐਜੂਕੇਸ਼ਨ ਦੇ ਵਿੱਚ ਐਕਸੈਲ ਕੀਤਾ ਵਿਦਿਆ ਦੇ ਮਾਮਲੇ 'ਚ, ਦੂਸਰੇ ਪਾਸੇ ਆਪਣੀਆਂ ਅਗਲੀਆਂ ਜਨਰੇਸ਼ਨਾਂ ਨੂੰ ਆਪਣਾ ਵਿਰਸਾ ਔਰ ਆਪਣੀ ਗੁਲਾਮੀ ਦੋਨਾਂ ਦਾ ਹੀ ਅਹਿਸਾਸ ਕਰਵਾਇਆ। ਔਰ ਇਹ ਜਿਹੜਾ ਪਾਰਟ ਅੱਜ ਵੀ ਸਾਡੇ ਸਾਹਮਣੇ ਹੈ ਕਿ ਔਰ ਜਦੋਂ ਅਸੀਂ ਸੰਸਥਾਵਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਅਕਾਲ ਤਖਤ, ਸਾਡੇ ਅਦਾਰੇ ਸਾਰੇ ਜਿਹੜੇ ਨੇ ਉਹ ਹਾਈਜੈਕ ਹੋਏ ਨੇ, ਜਾਂ ਉਹਨਾਂ ਨੂੰ ਕਰਪਟ ਕਰ ਦਿੱਤਾ ਗਿਆ, ਖਰੀਦ ਲਿਆ ਗਿਆ, ਜਾਂ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ। ਮੈਂ ਸੰਗਤ ਨੂੰ ਕਿਹਾ, ਮੈਂ ਕਿਹਾ ਜੀ ਸਾਡਾ ਸਭ ਤੋਂ ਇੰਪੋਰਟੈਂਟ ਅਦਾਰਾ ਜਿਹੜਾ ਉਹ ਸਾਡਾ ਘਰ ਹੈ ਜੀ, ਔਰ ਜਿੱਥੇ ਬੱਚੇ ਬੱਚੀਆਂ ਜਿਨ੍ਹਾਂ ਘਰਾਂ 'ਚ ਮਾਵਾਂ ਜਪਜੀ ਦੀਆਂ ਪੌੜੀਆਂ ਪੜ੍ਹਦੇ ਆ, ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਤੋਰਦੀਆਂ ਨੇ, ਜਿੱਥੇ ਸ਼ਾਮ ਨੂੰ ਪਰਿਵਾਰ ਮਿਲ ਕੇ ਰਹਿ ਰਾਸ ਦਾ ਪਾਠ ਕਰਦੇ, ਉਸ ਘਰ 'ਚ ਕਿਉਂਕਿ ਪਹਿਲੀ ਟਕਸਾਲ, ਪਹਿਲਾ ਸਕੂਲ, ਪਹਿਲੀ ਪਾਠਸ਼ਾਲਾ, ਪਹਿਲੀ ਟ੍ਰੇਨਿੰਗ ਘਰ ਹੈ ਜੀ। ਔਰ ਸਾਡੀ ਜਨਰੇਸ਼ਨ, ਮੈਂ ਸਮਝਦਾ ਵੀ ਭਾਵੇਂ ਸਾਡੇ 'ਚ ਕਮਜ਼ੋਰੀਆਂ ਵੀ ਹੋਣਗੀਆਂ, ਪਰ ਜੋ ਕੁਝ ਵੀ ਅਸੀਂ ਹਾਂ ਸਿੱਖੀ ਦੇ ਮਾਮਲੇ ਜਾਂ ਧਰਮ ਦੇ, ਆਪਣੇ ਮਾਪਿਓ ਦੀ ਬਦੌਲਤ ਹੈ, ਜਾਂ ਆਪਣੇ ਉਸ ਘਰ ਦੇ ਉਸ ਮਾਹੌਲ ਦੀ ਬਦੌਲਤ ਜਿੱਥੇ ਕਿ ਘਰ ਦੇ ਵਿੱਚ ਸਿੱਖੀ ਦੀ ਖੁਸ਼ਬੂ ਸੀ। ਸੋ ਅੱਜ ਵੀ ਇਹ ਗੱਲ ਬੜੀ ਅਹਿਮੀਅਤ ਰੱਖਦੀ ਹੈ। ਔਰ ਜਦੋਂ ਉਸ ਬੇਟੇ ਤੇ ਜਿਹਦਾ ਨਾਂ ਕੀਰਤ ਸਿੰਘ ਹੈ, ਦਸਤਾਰ ਸਜਾਈ ਜਾ ਰਹੀ ਸੀ, ਉਸਦੀ ਦਸਤਾਰਬੰਦੀ ਸੀ, ਔਰ ਸਾਰੀ ਸੰਗਤ 'ਚ ਜਦੋਂ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਇਹ ਪੜਿਆ ਜਾ ਰਿਹਾ ਸੀ, ਤਾਂ ਮੈਂ ਦੇਖ ਰਿਹਾ ਸੀ ਕਿ ਬਹੁਤਿਆਂ ਦੀਆਂ ਅੱਖਾਂ 'ਚ ਅਥਰੂ ਸੀ ਕਿ ਅਲਟੀਮੇਟਲੀ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਦਸਤਾਰ ਇਹ ਸਿਰਫ ਸਾਡਾ ਤਾਜ ਨਹੀਂ ਹੈ, ਇਹ ਸਾਡਾ ਸਿਰ ਹੈ। ਔਰ ਕਿਸੇ ਨੇ ਬਹੁਤ ਸੋਹਣਾ ਸਾਨੂੰ ਲਿਖਿਆ ਸੀ, ਉਹਨੇ ਕਿਹਾ ਜੀ ਤਾਜ ਤਾਂ ਖੋਇਆ ਜਾ ਸਕਦਾ, ਤਾਜ ਤਾਂ ਲੱਥ ਸਕਦਾ, ਪਰ ਦਸਤਾਰ ਸਿਰ ਦੇ ਨਾਲ ਹੀ ਜਾਏਗੀ। ਸਿਰ ਜਿਹੜਾ ਹੈ ਉਹ ਦਿੱਤਾ ਜਾ ਸਕਦਾ, ਦਸਤਾਰ ਨਹੀਂ ਲੱਥ ਸਕਦੀ। ਸੋ ਇਹ ਜਿਹੜਾ ਗੁੜਤੀ ਹੈ ਇਸ ਕਿਸਮ ਦੇ ਮਾਹੌਲ ਦੀ, ਉਹ ਬੜੀ ਅਹਿਮੀਅਤ ਰੱਖਦੀ ਹੈ। ਸੋ ਸਾਡੇ ਲਈ ਇੱਕ ਬੜਾ, ਕਿਉਂਕਿ ਬਹੁਤ ਸਾਰੇ ਦੂਰ ਦਰਾਡਿਓਂ ਆਏ ਹੋਏ ਸੀ ਉਸ ਫੰਕਸ਼ਨ 'ਚ ਪਾਰਟਿਸਿਪੇਟ ਕਰਨ ਦੇ ਲਈ, ਸੋ ਸਾਨੂੰ ਕਾਫੀ ਉਹਨਾਂ ਨੇ ਮਾਣ ਦਿੱਤਾ, ਪਿਆਰ ਦਿੱਤਾ। ਔਰ ਐਤਵਾਰ ਦਾ ਦੀਵਾਨ ਗੁਰਦੁਆਰਾ ਸਾਹਿਬ ਮਨੈਸਸ 'ਚ ਸ਼ਹੀਦ ਊਧਮ ਸਿੰਘ, ਜਦੋਂ ਕਿ ਅਸੀਂ ਫਰਾਈਡੇ ਦਾ ਸ਼ੋਅ ਕੀਤਾ ਔਰ ਉਹਦੇ 'ਚ ਅਸੀਂ ਉਹ ਸ਼ੋਅ ਸ਼ਹੀਦ ਊਧਮ ਸਿੰਘ, ਕਿਉਂਕਿ ਉਹ ਸ਼ਹੀਦੀ ਦਿਨ ਸੀ 31 ਜੁਲਾਈ 1940, ਜਦੋਂ ਕਿ 75 ਸਾਲ ਪਹਿਲਾਂ ਠੀਕ ਲੰਡਨ ਦੇ ਵਿੱਚ ਸ਼ਹੀਦ ਊਧਮ ਸਿੰਘ ਨੇ ਫਾਂਸੀ ਤੇ ਚੜ੍ਹ ਕੇ ਸ਼ਹੀਦੀ ਜਾਮ ਪੀਤਾ, ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਮੈਨੇਸਸ ਤੇ ਗੁਰਦੁਆਰਾ ਸਾਹਿਬ 'ਚ ਮੁੱਖ ਤੌਰ ਤੇ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਉੱਥੇ ਵੀ ਸੰਗਤ ਦੇ ਨਾਲ ਖੁੱਲ੍ਹ ਕੇ ਵਿਚਾਰ ਦਾ ਮੌਕਾ ਬਣਿਆ ਜੀ। ਔਰ ਜਿਵੇਂ ਅਸੀਂ ਫਰਾਈਡੇ ਦੇ ਸ਼ੋਅ 'ਚ ਵੀ ਇਹ ਕਿਹਾ ਸੀ ਕਿ ਕਿਵੇਂ ਜੇ ਊਧਮ ਸਿੰਘ ਜਲਿਆਂਵਾਲੇ ਬਾਗ ਦੇ ਲਈ ਦੋਸ਼ੀ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕਰਦੇ ਤੇ ਉਸ ਨੂੰ ਤਾਂ ਨੈਸ਼ਨਲ ਹੀਰੋ ਭਾਵੇਂ ਰੋਲਿਆ ਕਿਵੇਂ ਹੈ ਜਾਂ ਕੀ ਹੈ, ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਸੇ ਕ੍ਰਾਈਟੇਰੀਆ ਨਾਲ ਜਿਸ ਜੂਨ 84 'ਚ
ਕਈ ਗੁਣਾ ਜ਼ਿਆਦਾ ਜਲਿਆਂਵਾਲੇ ਬਾਗ ਤੋਂ। ਜਲਿਆਂਵਾਲਾ ਬਾਗ ਵਰਤਾਨ ਵਾਲੇ ਤਾਂ 7 ਸਮੁੰਦਰੋਂ ਪਾਰ ਆਏ ਹੋਏ ਹਾਕਮ ਸੀ, ਪਰ ਇੱਥੇ ਆਪਣੀ ਹਕੂਮਤ ਨੇ ਟੈਂਕਾਂ ਤੋਪਾਂ ਦੇ ਨਾਲ ਹਜ਼ਾਰਾਂ ਜਿਹੜੇ ਸਿੱਖ ਨੇ, ਜਿਨ੍ਹਾਂ ਦੇ ਵਿੱਚ ਮਾਸੂਮ ਬੱਚੇ ਔਰ ਔਰਤਾਂ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਤੇ ਜੇ ਇਹ ਘੱਲੂਘਾਰਾ ਵਰਤਾਨ ਵਾਲੇ ਇੰਦਰਾ ਗਾਂਧੀ ਜਾਂ ਜਨਰਲ ਵੈਦ ਹੈ, ਉਹਨਾਂ ਨੂੰ ਜਿਹੜੇ ਯੋਧੇ ਸਾਡੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਨੇ ਸਜ਼ਾ ਯਾਫਤਾ ਕਰਦੇ ਨੇ, ਤੇ ਇਹ ਕਿਉਂ ਨਹੀਂ ਉਵੇਂ ਹੀ ਸਾਡੇ ਮਹਾਨ ਨਾਇਕ ਜਿਵੇਂ ਕਿ ਸ਼ਹੀਦ ਊਧਮ ਸਿੰਘ ਹੈ। ਸੋ ਗੱਲ ਕਿਉਂਕਿ ਨਾ ਊਧਮ ਸਿੰਘ ਦਾ ਕੋਈ ਪਰਸਨਲ ਮਾਈਕਰੋ ਡਵਾਇਰ ਨਾਲ ਰੌਲਾ ਸੀ, ਨਾ ਬੇਅੰਤ ਸਿੰਘ, ਸਤਵੰਤ ਸਿੰਘ ਜਾਂ ਜਿੰਦੇ ਸੁੱਖੇ ਦਾ ਸੀ। ਸੋ ਇਹ ਸਾਡਾ ਵੀਕਐਂਡ ਇਸ ਲਿਹਾਜ਼ ਨਾਲ, ਜਿੱਥੇ ਵਾਸ਼ਿੰਗਟਨ ਮੈਟਰੋ ਦੀਆਂ ਸਿੱਖ ਸੰਗਤਾਂ ਦੇ ਨਾਲ ਜਿਹੜਾ ਉਹ ਵਿਚਾਰ ਔਰ ਮਿਲਣ ਦਾ ਇਤਫਾਕ ਹੋਇਆ, ਉੱਥੇ ਬਹੁਤ ਸਾਰੇ ਨਿੱਜੀ ਪਰਸਨਲ ਜਿਹੜੇ ਕੁਝ ਸੀ ਸਮਾਗਮ ਔਰ ਮੁਲਾਕਾਤਾਂ ਉਹ ਵੀ ਸੰਭਵ ਹੋਈਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।